ਬਿਸਮਿल्लाहिर्रहमानिर्रहीम ਤੇ अस्सलाम वालेकुम। 7 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਕਾਊਂਟਡਾਊਨ ਹੈ, ਪੁੱਠੀ ਗਿਣਤੀ 22 ਦਿਨ 22 ਡੇਜ਼ 22 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਖਬਰਾਂ ਵਾਲੇ ਪਾਸੇ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ 27ਵੀਂ ਆਈਨੀ ਤਰਮੀਮ ਹੋ ਰਹੀ ਹੈ। ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਵੀ ਇਹਨਾਂ ਇੱਕ ਨਵਾਂ ਸ਼ੋਸ਼ਾ ਛੱਡ ਛੱਡਿਆ। ਉਹ ਇਹ ਤੰਗ ਸਨ, ਬੜੇ ਸਾਰੇ ਤੰਗ ਸਨ, ਇੰਗਲੈਂਡ ਵਾਲਿਆਂ ਕੋਲੋਂ, ਲੰਦਨ ਵਾਲਿਆਂ ਕੋਲੋਂ, ਮਾਨਚੈਸਟਰ ਵਾਲਿਆਂ ਕੋਲੋਂ, ਬਰਮਿੰਘਮ ਵਾਲਿਆਂ ਦੇ ਕੋਲੋਂ, ਪੈਰਿਸ ਵਾਲਿਆਂ ਦੇ ਕੋਲੋਂ, ਰੋਮ ਵਾਲਿਆਂ ਦੇ ਕੋਲੋਂ, ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਵਾਲਿਆਂ ਕੋਲੋਂ। ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਸਮੁੰਦਰ ਪਾਰ ਪਾਕਿਸਤਾਨੀ, ਭਾਵੇਂ ਨਿਊਯਾਰਕ ਬੈਠੇ ਨੇ ਤੇ ਭਾਵੇਂ ਸ਼ਿਕਾਗੋ ਬੈਠੇ ਨੇ, ਸਾਰਿਆਂ ਕੋਲੋਂ ਹੀ ਤੰਗ ਸਨ, ਕਿਉਂਕਿ ਉਹ ਸਾਰੇ ਇਹਨਾਂ ਨੂੰ ਲਿਤਰੋ ਲਿਤਰੀ ਸਨ ਜਦੋਂ ਇਹ ਜਾਂਦੇ ਸਨ ਅਤੇ ਉਹ ਇਹਨਾਂ ਦੇ ਖਿਲਾਫ ਮੁਜ਼ਾਹਰੇ ਵੀ ਕਰਦੇ ਸਨ। ਹੁਣ ਇਹ ਇੰਨੀ ਕਿ ਇਹਨਾਂ ਨੂੰ ਉਹਨਾਂ ਕੋਲੋਂ ਪੀੜ ਚੜ੍ਹੀ ਜਾਂ ਇਹਨਾਂ ਨੂੰ ਤਾਪ ਚੜ੍ਹਿਆ, ਮਤਲਬ ਕਿ ਬੁਖਾਰ ਚੜ੍ਹਿਆ, ਔਰ ਇੰਨੀ ਬੁਗਜ਼ ਉਹਨਾਂ ਦੇ ਖਿਲਾਫ ਸੀ ਕਿ ਪਹਿਲਾਂ ਤਾਂ ਓਵਰਸੀਜ਼ ਪਾਕਿਸਤਾਨੀਆਂ ਦਾ ਵੋਟ ਦੇਣ ਦਾ ਹੱਕ ਇਹਨਾਂ ਨੇ ਖੋਹ ਲਿਆ। ਉਸ ਤੋਂ ਬਾਅਦ ਹੁਣ ਨਵਾਂ ਸ਼ੋਸ਼ਾ ਛੱਡਿਆ ਜਿਹੜਾ ਰਾਣਾ ਸਨਾਉੱਲਾ ਨੇ, ਜਿਹਨੂੰ ਕਨਫਰਮ ਵੀ ਕਰ ਦਿੱਤਾ ਹੈ ਕਿ ਅਗਰ ਕੋਈ ਪਾਕਿਸਤਾਨੀ ਕਿਸੇ ਹੋਰ ਮੁਲਕ ਦੀ ਸ਼ਹਿਰੀਅਤ ਲੈ ਚੁੱਕਿਆ ਜਾਂ ਲਏਗਾ ਤੇ ਉਹਦੀ ਪਾਕਿਸਤਾਨੀ ਸ਼ਹਿਰੀਅਤ ਅਸੀਂ ਕੈਂਸਲ ਕਰ ਦਿਆਂਗੇ। ਬੱਲੇ ਹੋ ਸ਼ੇਰ ਬੱਗੇ, ਮਤਲਬ ਕਿ ਮੈਂ ਕਹਿੰਦਾ ਫਾਂਟਾਂ ਭੰਨ ਦਿਓ, ਕੋਈ ਕਸਰ ਰਹਿਣ ਨਾ ਦੇਣਾ। ਇੱਕ ਪਾਸੇ ਪਾਕਿਸਤਾਨ ਦੀ ਜਿਹੜੀ ਐਕਸਪੋਰਟ ਹੈ ਉਸ ਤੋਂ ਵੀ ਬਹੁਤੇ ਪੈਸੇ ਓਵਰਸੀਜ਼ ਪਾਕਿਸਤਾਨ ਘੱਲਦੇ ਨੇ। ਦੂਜੇ ਪਾਸੇ ਆਂਦੇ ਨੇ ਵੀ ਹੁਣ ਅਸੀਂ ਉਹਨਾਂ ਨੂੰ ਪਾਕਿਸਤਾਨੀ ਬਣਨ ਦਾ ਜਾਂ ਪਾਕਿਸਤਾਨੀ ਰਹਿਣ ਦਾ ਹੱਕ ਵੀ ਨਹੀਂ ਦੇਣਾ। ਉਹਨਾਂ ਕੋਲੋਂ ਉਹਨਾਂ ਦੀ ਸ਼ਨਾਖਤ ਖੋਣੀ ਹੈ, ਉਹਨਾਂ ਦੇ ਕੋਲੋਂ ਉਹਨਾਂ ਦੀ ਪਾਕਿਸਤਾਨੀਅਤ ਖੋਣੀ ਹੈ। ਮਤਲਬ ਹੁਣ ਸਮੁੰਦਰ ਪਾਰ ਪਾਕਿਸਤਾਨੀ ਜਿਹੜਾ ਵੀ ਹੋਏਗਾ ਉਹ ਨਾਈਕੌਪ ਤੇ ਪਾਕਿਸਤਾਨ ਇੰਟਰ ਨਹੀਂ ਹੋ ਸਕੇਗਾ, ਉਹ ਪਰਾਇਆ ਹੋ ਜਾਏਗਾ, ਉਹ ਗੈਰ ਮੁਲਕੀ ਹੋ ਜਾਏਗਾ। ਉਹਨੂੰ ਜਾ ਕੇ ਪਹਿਲਾਂ ਵੀਜ਼ਾ ਲੈਣਾ ਪਏਗਾ ਪਾਕਿਸਤਾਨੀ ਐਮਬੈਸੀ 'ਚੋਂ ਤੇ ਫਿਰ ਉਹ ਪਾਕਿਸਤਾਨ ਜਾ ਸਕੇਗਾ। ਮਤਲਬ ਅਗਰ ਤੁਸੀਂ ਪਾਕਿਸਤਾਨ ਜਾਣਾ ਹੈ ਤੇ ਤੁਹਾਨੂੰ 3 ਮਹੀਨੇ ਦਾ, ਤੁਹਾਨੂੰ 6 ਮਹੀਨੇ ਦਾ, ਤੁਹਾਨੂੰ ਇਸ ਤਰੀਕੇ ਨਾਲ ਵੀਜ਼ਾ ਲੱਭੇਗਾ। ਔਰ ਉਹ ਜਿੰਨਾ ਵੀ ਤੁਹਾਨੂੰ ਜ਼ਾਹਿਰ ਹੈ ਮੁੱਦਤ ਰੱਖ ਦੇਣਗੇ ਕਿ 6 ਮਹੀਨੇ ਦਾ ਜਾਂ 3 ਮਹੀਨੇ ਦਾ, ਉਸ ਤੋਂ ਗਾਂਹ ਰਹਿਣਾ ਤੇ ਉੱਥੋਂ ਫਿਰ ਵੀਜ਼ੇ ਐਕਸਟੈਂਡ ਕਰਵਾਉਂਦੇ ਫਿਰੋਗੇ। ਮਤਲਬ ਤੁਹਾਨੂੰ ਇੱਕ ਕਿਸਮ ਦਾ ਦੇਸ ਨਿਕਾਲਾ ਦੇ ਛੱਡਿਆ। ਪਹਿਲਾਂ ਹੀ ਤੁਹਾਨੂੰ ਪਤਾ ਜਿਹੜਾ ਸਮੁੰਦਰ ਪਾਰ ਪਾਕਿਸਤਾਨੀ ਹੁੰਦਾ, ਮਜ਼ਦੂਰੀ ਕਰਨਾ ਹੁੰਦਾ ਹੈ, ਜਦੋਂ ਤੱਕ ਸਿੱਧਾ ਪੱਧਰਾ ਹੁੰਦਾ ਹੈ, ਬੜੇ ਬੜੇ ਖਾਬ ਲੈ ਕੇ ਉੱਥੋਂ ਬੰਦਾ ਨਿਕਲਦਾ ਵੀ ਮੈਂ ਇੰਜ ਕਰ ਦੇਣਾ, ਮੈਂ ਉਂਝ ਕਰ ਦੇਣਾ। ਜਦੋਂ ਤੱਕ ਸਿੱਧਾ ਪੱਧਰਾ ਹੁੰਦਾ, ਭਾਵੇਂ ਉਹ ਕੋਈ ਡਾਕਟਰ ਹੋਵੇ, ਲੈਟ ਮੀ ਟੈਲ ਯੂ, ਜ਼ਾਹਿਰ ਹੈ ਉਹਦਾ ਸਫ਼ਰ ਥੋੜ੍ਹਾ ਆਸਾਨ ਹੁੰਦਾ ਹੋਏਗਾ। ਕੋਈ ਇੰਜੀਨੀਅਰ, ਡਾਕਟਰ, ਪ੍ਰੋਫੈਸਰ, ਉਹ ਜ਼ਰਾ ਛੇਤੀ ਉਹਦਾ ਕੰਮ ਬਣ ਜਾਂਦਾ, ਲੇਕਿਨ ਛੇਤੀ ਵੀ ਕੰਮ ਬਣਦੇ ਆ ਕਮ ਅਜ਼ ਕਮ 7-8 ਸਾਲ ਲੱਗ ਜਾਂਦੇ ਨੇ। ਤੇ ਜਦੋਂ ਤੱਕ ਉਹਦੇ ਕਾਗਜ਼ ਪੱਤਰ ਸਿੱਧੇ ਹੁੰਦੇ ਨੇ, ਕੋਈ ਐਜੂਕੇਸ਼ਨ ਸਿੱਧੀ ਹੁੰਦੀ ਹੈ, ਨੌਕਰੀ ਸਿੱਧੀ ਹੁੰਦੀ ਹੈ, 4 ਪੈਸੇ ਕਮਾਉਣ ਲੱਗਦਾ ਹੈ, ਪਿੱਛੇ ਮੁੜ ਕੇ ਵੇਖਦਾ ਹੈ ਤੇ ਜਾਂ ਤੇ ਬੇਬੇ ਦੇ ਗੋਡੇ ਰਹਿ ਜਾਂਦੇ ਨੇ ਤੇ ਜਾਂ ਬੇਬੇ ਵੈਸੇ ਹੀ ਕਬਰ 'ਚ ਜਾ ਚੁੱਕੀ ਹੁੰਦੀ ਹੈ। ਜਿਹੜੇ ਰੁਪਈਏ ਕਮਾ ਕੇ ਉਹ ਚਾਹੁੰਦਾ ਵੀ ਮਾਂ ਬਾਪ ਵਾਸਤੇ ਮੈਂ ਕੋਈ ਆਸਾਨੀ ਪੈਦਾ ਕਰਾਂ, ਜਿਸ ਵੇਲੇ ਮੁੜ ਕੇ ਵੇਖਦਾ ਤੇ ਜਾਂ ਭੈਣਾਂ ਬੈਠੀਆਂ ਬੁੱਢੀਆਂ ਹੋ ਗਈਆਂ ਹੁੰਦੀਆਂ ਨੇ ਤੇ ਜਾਂ ਉਹ ਵਿਚਾਰੀਆਂ ਜਿੱਥੇ ਵਿਆਹ ਕਰਕੇ ਗਈਆਂ ਹੁੰਦੀਆਂ ਨੇ ਉੱਥੇ ਉਹ ਅਣਜਾਣੇ ਜੰਮ ਕੇ ਜਿਸ ਵੇਲੇ ਜਾਂਦੇ ਨੇ ਤਾਂ ਇੰਝ ਲੱਗਦਾ ਵੀ ਉਹਨਾਂ ਦੀਆਂ ਭੈਣਾਂ ਨਹੀਂ ਬਲਕਿ ਮਾਵਾਂ ਨੇ, ਉਹ ਇੰਨੀਆਂ ਬੁੱਢੀਆਂ ਹੋ ਚੁੱਕੀਆਂ ਹੁੰਦੀਆਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਮਾਸੀਆਂ, ਫੁੱਫੀਆਂ, ਤਾਏ, ਚਾਚੇ, ਮਾਮੇ ਕਈ ਜਾ ਚੁੱਕੇ ਹੁੰਦੇ ਨੇ। ਯਾਰ ਬੇਲੀ ਵੀ ਕੋਈ ਕਿਤੇ ਅੱਪੜ ਗਿਆ ਤੇ ਕੋਈ ਕਿਸੇ ਪਾਸੇ ਨਿਕਲ ਗਿਆ। ਮਤਲਬ ਜਿਵੇਂ ਕੂੰਜ ਆਪਣੀ ਉਡਾਰੀ ਤੋਂ ਵਿਛੜ ਜਾਂਦੀ ਹੈ, ਓਵਰਸੀਜ਼ ਪਾਕਿਸਤਾਨੀ ਦਾ ਅਸਲ ਅੰਦਰੋਂ ਹਾਲ ਇਹ ਹੀ ਹੁੰਦਾ ਹੈ। ਉਹ ਮੰਨਦਾ ਨਹੀਂ, ਕੀ ਕਰੇ, ਹੁਣ ਚੁੱਕੀ ਫਿਰਦਾ ਆਪਣੇ ਆਪ ਨੂੰ। ਅੱਛਾ, ਦੂਸਰੀ ਮੁਸੀਬਤ ਇਹ ਹੈ ਕਿ ਇੱਕ ਤਾਂ ਮੁਲਕ ਨੇ ਤੁਹਾਨੂੰ ਪਤਾ ਹੈ ਜਿੱਥੇ ਜਿਸ ਤਰ੍ਹਾਂ UAE ਹੈ, ਸਾਊਦੀ ਅਰਬ ਹੈ, ਉਹ ਤਾਂ ਨੈਸ਼ਨੈਲਿਟੀ ਦਿੰਦੇ ਹੀ ਨਹੀਂ, ਉੱਥੋਂ ਵਾਲਿਆਂ ਨੂੰ ਤਾਂ ਮੁੜ ਕੇ ਹੀ ਜਾਣਾ ਪੈਣਾ। ਲੇਕਿਨ ਹੁਣ ਉੱਥੇ ਵੀ ਕਈ ਲੋਕ 20-20 ਸਾਲ ਤੋਂ ਦੁਬਈ 'ਚ ਰਹਿ ਰਹੇ ਨੇ। ਉਹ ਆਪਣੇ ਵੀਜ਼ੇ, ਉਕਾਮੇ, ਜੋ ਵੀ ਉਹਨਾਂ ਨੂੰ ਤੁਸੀਂ ਆਖਣਾ, ਉਹਨਾਂ ਨੂੰ ਹੀ ਰਿਨਿਊ ਕਰਵਾਈ ਜਾਂਦੇ ਨੇ। ਉਹ ਵੀ ਤਾਂ ਇੱਕ ਕਿਸਮ ਦੇ ਉੱਥੋਂ ਜੋਗੇ ਹੀ ਨੇ। ਹੁਣ ਅਗਰ ਉਹ ਪਾਕਿਸਤਾਨ ਵਾਪਸ ਜਾਣ ਤੇ ਪਾਕਿਸਤਾਨੀ ਉਹਨਾਂ ਨੂੰ ਪਾਕਿਸਤਾਨ ਨਹੀਂ ਮੰਨਦੇ, ਜਿਹੜੇ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ ਨੈਸ਼ਨੈਲਿਟੀ, ਉੱਥੇ ਜਾਓ ਵਾਪਸ ਤੇ ਉਹ ਆਉਂਦੇ ਨੇ ਵੀ ਜਨਾਬ ਤੁਸੀਂ ਉੱਥੇ ਰਹਿੰਦੇ ਹੋ, ਤੁਹਾਡਾ ਇੱਥੇ ਕੀ ਲੈਣ ਦੇਣਾ। ਹੁਣ ਇਹ ਸੱਚੀ ਗੱਲ ਇਹੀ ਜੇ, ਪਿਆਰ ਮੁਹੱਬਤ ਹੈ ਠੀਕ ਹੈ, ਲੇਕਿਨ ਅੰਦਰੋਂ ਕਰਕੇ ਉੱਥੇ ਲੋਕ ਇਹੀ ਸੋਚਦੇ ਨੇ ਕਿ ਜਨਾਬ ਤੁਹਾਡਾ ਇੱਥੇ ਕੀ ਲੈਣ ਦੇਣਾ, ਤੁਸੀਂ ਉੱਥੇ ਅਪੜੋ। ਅੱਛਾ, ਜੇ ਉਹ ਇੱਥੇ ਰਹਿੰਦੇ ਨੇ, ਮਤਲਬ ਬਾਹਰ ਰਹਿੰਦੇ ਨੇ, ਤੇ ਬਾਹਰ ਵਾਲੇ ਆਉਂਦੇ ਹੋ ਵੀ ਤੁਸੀਂ ਤਾਂ ਪਾਕਿਸਤਾਨੀ ਹੋ, ਤੁਸੀਂ ਇੱਥੇ ਕੰਮ ਸ਼ਮ ਕਰਨ ਆਏ, ਸਾਡੇ ਮੁਲਕ ਦੇ ਤਾਂ ਨਹੀਂ ਹੈਗੇ। ਹੋਰ ਛੱਡੋ, ਜਿਹੜੀ ਉਹਨਾਂ ਦੀ ਔਲਾਦ ਹੁੰਦੀ ਹੈ, ਉਹ ਕਿਉਂਕਿ ਜ਼ਾਹਿਰ ਇਹਨਾਂ ਮੁਲਕਾਂ 'ਚ ਪੈਦਾ ਹੋਈ ਹੁੰਦੀ ਹੈ, ਇੱਥੋਂ ਦੀ ਹੁੰਦੀ, ਉਹ ਵੀ ਉਹਨਾਂ ਨੂੰ ਨਾ ਉਹ ਆਪਣੀ ਔਲਾਦ ਨਾਲ ਪੂਰੀ ਤਰ੍ਹਾਂ ਗੱਲਬਾਤ ਤੇ ਉਸ ਤਰੀਕੇ ਨਾਲ ਗੁੰਝਲ ਪਾ ਕੇ ਗੱਲ ਕਰ ਸਕਦੇ ਨੇ, ਕੋਈ ਗੂੜੀ ਗੱਲ ਕਰ ਸਕਦੇ ਨੇ, ਨਾ ਉਹਨਾਂ ਦਾ ਹਾਸਾ ਆਪਣੀ ਔਲਾਦ ਵਾਲਾ, ਨਾ ਉਹਨਾਂ ਦਾ ਰੋਣਾ ਆਪਣੀ ਔਲਾਦ ਵਾਲਾ। ਪਰ ਜ਼ੁਬਾਨ ਹੀ ਮੁਖਤਲਿਫ ਹੈ। ਜਿਹੜੇ ਤੇ ਆਪਣੀ ਜ਼ੁਬਾਨ ਸਿਖਾ ਲੈਂਦੇ ਨੇ ਉਹ ਤੇ ਚੰਗੇ ਰਹਿ ਜਾਂਦੇ ਨੇ, ਤੇ ਜਿਹੜੇ ਮੁਲਕਾਂ ਦੇ ਵਿੱਚ ਜ਼ੁਬਾਨ ਅੰਗਰੇਜ਼ੀ ਹੁੰਦੀ ਹੈ ਜ਼ਿਆਦਾਤਰ, ਉਹ ਨਹੀਂ ਸਿਖਾ ਪਾਉਂਦੇ ਬੱਚਿਆਂ ਨੂੰ ਆਪਣੀ ਜ਼ੁਬਾਨ ਉਰਦੂ ਸ਼ੁਰਦੂ, ਉਹ ਮਾਰੇ ਜਾਂਦੇ ਨੇ ਬਿਲਕੁਲ ਹੀ। ਉਹਨਾਂ ਦੇ ਨਿਆਣੇ ਕੁਝ ਦੇ ਕੁਝ ਬਣ ਜਾਂਦੇ ਨੇ। ਪਿੱਛੇ ਦਾਦਾ ਦਾਦੀ ਦੇ ਨਾਲ ਗੱਲ ਨਹੀਂ ਕਰ ਪਾ ਸਕਦੇ, ਦਾਦਾ ਦਾਦੀ 2-4 ਲਾਈਨਾਂ ਚੇਤੇ ਕਰਦੇ ਨੇ, ਹਾਊ ਆਰ ਯੂ,
ਜਾਂ ਕੋਈ ਹੋਰ 2-4 ਗੱਲਾਂ ਕਰਕੇ ਤੇ ਉਹ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਦੀ ਬੱਸ ਹੋ ਜਾਂਦੀ ਵਿਚਾਰਿਆਂ ਦੀ। ਉਹਨਾਂ ਦੀ ਅੰਗਰੇਜ਼ੀ ਦਾ ਟੈਸਟ ਜਿਹੜਾ ਇਹ ਜਵਾਕ ਲੈਂਦੇ ਰਹਿੰਦੇ ਨੇ। ਜੇ ਜਵਾਕ ਉੱਥੇ ਜਾਂਦੇ ਨੇ ਤੇ ਉਹਨਾਂ ਜਵਾਕਾਂ ਨੂੰ ਆਦਤ ਨਹੀਂ ਉਹੋ ਜਿਹੇ ਬਾਥਰੂਮ ਇਸਤੇਮਾਲ ਕਰਨ ਦੀ, ਉਹੋ ਜਿਹੇ ਘਰਾਂ 'ਚ ਰਹਿਣ ਦੀ, ਉਹੋ ਜਿਹੇ ਮਾਮਲਾਤ ਕਰਨ ਦੀ। ਉਹਨਾਂ ਨੂੰ ਮੱਖੀਆਂ ਤੰਗ ਕਰਦੀਆਂ ਨੇ। ਉੱਥੇ ਜੇ ਭੂਆ ਦੇ ਘਰ ਜਾਣਾ ਹੈ ਫੁੱਫੀ ਦੇ, ਤੇ ਉੱਥੇ ਤੇ ਮੱਖੀਆਂ ਵੀ ਹੋਣੀਆਂ ਨੇ ਭੂਆ ਦੇ ਘਰ। ਉਹ ਨਾ ਬੱਚਿਆਂ ਨੂੰ ਬਰਦਾਸ਼ਤ ਨਹੀਂ। ਜਾਂਦੇ ਨੇ ਤੇ ਉੱਥੇ ਕੋਈ ਉਲਟਾ ਸਿੱਧੀ ਸ਼ੈ ਖਾ ਕੇ ਹੈਜ਼ਾ ਕਰਵਾ ਪੈਂਦੇ ਨੇ। ਉਸ ਤੋਂ ਬਾਅਦ ਉਹ ਬੱਚੇ ਆਉਂਦੇ ਨੇ ਅਸੀਂ ਜਾਣਾ ਹੀ ਕੋਈ ਨਹੀਂ। ਮਤਲਬ ਮੈਂ ਇਹੀ ਦੱਸਦਾ ਵੀ ਇੱਕ ਪਵਾੜਾ ਪਿਆ ਓਵਰਸੀਜ਼ ਪਾਕਿਸਤਾਨੀ, ਨਾ ਉੱਧਰ ਦਾ ਨਾ ਇੱਧਰ ਦਾ। ਤੇ ਜੇ ਕੋਈ ਥੋੜ੍ਹੀ ਬਹੁਤ ਕਸਰ ਰਹਿ ਗਈ ਸੀ ਤਾਂ ਇਹਨਾਂ ਮੂਰਖਾਂ ਨੇ ਪੂਰੀ ਕਰ ਦਿੱਤੀ। ਉਹ ਆਉਂਦੇ ਨੇ ਸ਼ਹਿਰੀਅਤ ਹੀ ਖੋਣੀ ਹੈ, ਤੁਹਾਡੇ ਕੋਲੋਂ ਸ਼ਨਾਖਤ ਹੀ ਖੋਣੀ, ਪਾਸਪੋਰਟ ਹੀ ਖੋਣਾ ਹੈ, ਕਿਉਂਕਿ ਤੁਸੀਂ ਹਰ ਥਾਂ 'ਤੇ ਸਾਡੇ ਖਿਲਾਫ ਮੁਜ਼ਾਹਰੇ ਕਰਦੇ ਹੋ, ਹਰ ਥਾਂ 'ਤੇ ਸਾਨੂੰ ਮਾੜਾ ਚੰਗਾ ਆਖਦੇ ਹੋ। ਇਹ ਪਹਿਲੀ ਖਬਰ ਤੇ ਇਹ ਜੀ, ਇਹ ਸੂਰਤ ਹਾਲ ਜਿਹੜੀ ਬਣ ਰਹੀ ਹੈ। ਦੇਖਦੇ ਹੁਣ ਇਹ ਤਰਮੀਮ ਲੈ ਕੇ ਆਉਂਦੇ ਨੇ ਕਿ ਨਹੀਂ। ਬਹਰਹਾਲ ਇਹ ਇਹਨਾਂ ਨੇ ਤਰਮੀਮ ਇੱਕ ਰੱਖੀ ਹੈ, ਹੁਣ ਇਹ ਪਾਸ ਹੋਏਗੀ ਨਹੀਂ ਹੋਏਗੀ, ਇਹ ਕਿੱਡੇ ਕੁ ਮੂਰਖ ਨੇ, ਇਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ। ਅੱਗੇ ਚੱਲਨੇ ਜ਼ਰਾ। ਤਰਮੀਮ ਤੋਂ ਬਾਅਦ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਫੀਲਡ ਮਾਰਸ਼ਲ ਸਾਹਿਬ ਨੇ ਹਰ ਸ਼ੈ ਸਾਂਭ ਲੈਣੀ ਹੈ। ਇਹ ਪਹਿਲਾਂ ਹੀ ਵੇਖ ਲਓ, ਲੈਫਟੀਨੈਂਟ ਕਰਨਲ ਅਜ਼ੀਜ਼ ਅਹਿਮਦ ਸਾਹਿਬ ਦੀ ਸਰਬਰਾਹੀ 'ਚ ਚਕਵਾਲ ਜ਼ਿਲ੍ਹੀ ਇੰਤਜ਼ਾਮੀਆ ਦਾ ਇਜਲਾਸ ਹੋਇਆ। DPO ਚਕਵਾਲ SSP ਮੁਹਿਉਦੀਨ ਤੇ ਨਾਲ ਉੱਥੋਂ ਦੀ ਮੇਰਾ ਖਿਆਲ ਜਿਹੜੀ DC ਸਾਹਿਬਾਂ ਨੇ ਉਹ ਵੀ ਬੈਠੇ ਨੇ। ਹੁਣ ਜਿਹੜੇ ਲੈਫਟੀਨੈਂਟ ਕਰਨਲ ਸਾਹਿਬ ਨੇ ਉਹਦੇ ਦੇ ਮੁਤਾਬਕ ਇਹ DPO ਦੇ ਬਰਾਬਰ ਹੀ ਹੋਣਗੇ, ਲੇਕਿਨ ਸਰਬਰਾਹੀ ਜਿਹੜੀ ਉਹਨਾਂ ਨੇ ਕੀਤੀ, ਹਾਲਾਂਕਿ ਇਹ ਸਿਵਿਲੀਅਨ ਕੰਮ ਦੇ ਵਿੱਚ ਆਏ ਨੇ, ਉਹਨਾਂ ਨੂੰ ਤਾਂ ਜ਼ਿਲ੍ਹੀ ਐਡਮਿਨਿਸਟ੍ਰੇਸ਼ਨ ਦਾ ਕੁਝ ਪਤਾ ਨਹੀਂ ਨਾ, ਉਹ ਤਾਂ ਕੋਈ ਲੈਣ ਦੇਣ ਨਹੀਂ। ਉਹ ਤਾਂ PMA ਕਾਕੂਲ 'ਚ ਉਹਨਾਂ ਨੇ ਜਨਾਬ ਠੋਕ ਕੇ ਪਰੇਡ ਕੀਤੀ ਹੈ ਤੇ ਠੋਕ ਕੇ ਸ਼ੇਵ ਕੀਤੀ ਹੈ ਉਹਨਾਂ ਨੇ। ਉੱਥੇ ਸ਼ੇਵ ਵੀ ਮੇਰਾ ਮਤਲਬ ਮੁੰਨ ਕੇ ਕਰਨੀ ਪੈਂਦੀ ਹੈ, ਵਾਲ ਵੀ ਮੁੰਨੇ ਹੀ ਜਾਂਦੇ ਨੇ, ਤੇ ਪਰੇਡ ਵੀ ਠੋਕ ਕੇ ਕਰਨੀ। ਉਹ ਜ਼ਿਲ੍ਹੀ ਇੰਤਜ਼ਾਮੀਆ ਦਾ ਤੇ ਉਹਨਾਂ ਦਾ ਐਕਸਪੀਰੀਅੰਸ ਨਹੀਂ ਹੈ ਕੋਈ ਵੀ, ਲੇਕਿਨ ਸਰਬਰਾਹੀ ਉਹਨਾਂ ਦੀ ਹੈ ਕਿਉਂਕਿ ਡੰਡਾ ਉਹਨਾਂ ਦੇ ਕੋਲ ਹੈ। ਖੈਰ, ਇਹ ਹੁਣ ਕੰਮ ਸ਼ੁਰੂ ਹੋਇਆ 27ਵੀਂ ਤਰਮੀਮ ਤੋਂ ਬਾਅਦ, ਰੱਬ ਜਾਣੇ ਕੀ ਹੋਣਾ, ਲੇਕਿਨ ਉਸ ਤੋਂ ਪਹਿਲਾਂ ਹੀ ਹੁਣ ਜ਼ਿਲ੍ਹਿਆਂ ਤੱਕ ਕਰਨਲ ਸਾਹਿਬ ਪਹੁੰਚ ਗਏ ਨੇ ਤੇ ਉੱਥੇ ਹੁਣ ਸਰਬਰਾਹੀ ਵੀ ਕਰ ਰਹੇ ਨੇ ਇਜਲਾਸਾਂ ਦੀ। ਵੇਖਨੇ ਅੱਗੋਂ ਕੀ ਕੰਮ ਬਣਦਾ ਹੈ। ਅੱਛਾ ਜੀ, ਡੇਰਾ ਗਾਜ਼ੀ ਖਾਨ ਤੋਂ ਖਬਰ ਲੈ ਲਓ। ਉੱਥੇ ਇਕਰਾਰੁਲ ਹਸਨ ਸਾਹਿਬ ਜਾ ਪੜੇ ਨੇ ਸ਼ਾਦੀ ਹਾਲ ਦੇ ਵਿੱਚ। ਉਹ ਤੁਹਾਡਾ ਬੇੜਾ ਗਰਕ ਹੋ ਜਾਏ, ਉਹ ਤੁਹਾਡਾ ਲੈ ਵੀ ਸ਼ਾਦੀ ਹਾਲ 'ਚ ਗਏ ਹੋ। ਅੱਛਾ, ਪਰੇਸ਼ਾਨ ਨਹੀਂ ਹੋਣਾ, ਇਕਰਾਰ ਸਾਹਿਬ ਦੇ 3 ਵਿਆਹ ਪਹਿਲਾਂ ਹੋਏ ਨੇ, ਹਜੇ ਇੱਕ ਥਾਂ ਉਹਨਾਂ ਕੋਲ ਖਾਲੀ ਹੈ ਤੇ ਉਹ ਭਾਲਦੇ ਫਿਰਦੇ ਨੇ ਮੇਰਾ ਖਿਆਲ, ਤੇ ਉਹ ਵੀ ਪੂਰਾ ਕਰ ਲੈਣਗੇ ਥਾਂ। ਵੈਸੇ ਜਿਹੜੇ ਜਿੱਡੀ ਕੋ ਤੁਹਾਨੂੰ ਪਤਾ ਮੁਹਿੰਮ ਜੋ ਆਦਮੀ ਹੈ, ਤੇ ਮੇਰਾ ਮਤਲਬ ਉਹਨੇ ਕੋਈ ਨਾ ਕੋਈ ਕਾਰਡ ਕੱਢ ਹੀ ਲੈਣੀ ਹੈ। ਚਲੋ, ਇਹ ਤਾਂ ਉਹਨਾਂ ਦਾ ਸ਼ਰਈ ਹੱਕ ਹੈ, ਜੋ ਵੀ ਉਹ ਕਰਦੇ ਨੇ, ਮੈਂ ਤੇ ਫਤਵੇ ਦੇਣ ਵਾਲਾ ਕੌਣ ਹੁੰਦਾ। ਲੇਕਿਨ ਉਹ ਡੇਰਾ ਗਾਜ਼ੀ ਖਾਨ ਇਕਰਾਰੁਲ ਹਸਨ ਸਾਹਿਬ ਨੂੰ ਸ਼ਾਦੀ ਹਾਲ ਦੀਵਾਨੇ ਖਾਸ ਉਹਨਾਂ ਵਾਸਤੇ ਸਜਾਈ ਗਈ ਤਕਰੀਬ। ਜ਼ਿਲ੍ਹੀ ਇੰਤਜ਼ਾਮੀਆ ਨੇ ਸਕੂਲ ਕਾਲਜ ਦੇ ਬੱਚੇ ਬੱਚੀਆਂ ਨੂੰ ਉੱਥੇ ਹਾਜ਼ਰੀ ਵਾਸਤੇ ਜਿਹੜਾ ਨਾ ਉਹ ਯਕੀਨੀ ਬਣਾਇਆ, ਤੇ ਇਕਰਾਰੁਲ ਹਸਨ ਸਾਹਿਬ ਉੱਥੇ ਅਪੜੇ, ਤੇ ਉੱਥੇ ਜ਼ਾਹਿਰ ਹੈ ਬੱਚੇ ਵਿਚਾਰੇ ਜਿਹੜੇ ਡੇਰਾ ਗਾਜ਼ੀ ਖਾਨ ਦੇ ਨੇ, ਦੂਰ ਦਰਾਜ਼ ਦਾ ਇਲਾਕਾ, ਉਹਨਾਂ ਨੂੰ TV ਤੇ ਇੱਕ ਆਉਣ ਵਾਲੀ ਪਰਸਨੈਲਿਟੀ ਨਜ਼ਰ ਆਈ ਉਹਨਾਂ ਉਹਦੇ ਕੋਲੋਂ। ਇਹ ਬੇਸ਼ੱਕ ਇਕਰਾਰੁਲ ਹਸਨ ਸਾਹਿਬ ਨੂੰ ਛੱਡੋ, ਮਹਿਕ ਮਲਕ ਨੂੰ ਲੈ ਜਾਓ, ਬੱਚੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਦੇਖਣਗੇ। ਅਗਰ ਕਿਸੇ ਨੂੰ ਯਕੀਨ ਨਹੀਂ ਤਾਂ ਉਹ ਮਹਿਕ ਮਲਕ ਸਾਹਿਬਾਂ ਨੂੰ ਲੈ ਕੇ ਚਲੇ ਜਾਣ। ਅਗਰ ਬੱਚੇ ਜ਼ਿਆਦਾ ਇਕਰਾਰੁਲ ਹਸਨ ਤੋਂ ਜ਼ਿਆਦਾ ਮਹਿਕ ਮਲਕ ਨੂੰ ਨਾ ਦੇਖਣ ਜਾਂ ਉਹਨਾਂ ਕੋਲੋਂ ਆਟੋਗ੍ਰਾਫ ਨਾ ਲੈਣ, ਤਾਂ ਜਾਂ ਫਿਲਮ ਸਟਾਰ ਰੇਸ਼ਮ ਸਾਹਿਬਾਂ ਨੂੰ ਲੈ ਜਾਣ, ਕਿਸੇ ਨੂੰ ਲੈ ਜਾਣ ਉੱਥੇ। ਅਗਰ ਇਕਰਾਰੁਲ ਹਸਨ ਸਾਹਿਬ ਤੋਂ ਜ਼ਿਆਦਾ ਨਾ, ਉਹ ਮੇਰਾ ਮਤਲਬ ਬੱਚੇ ਜਿਹੜੇ ਜੁੜ ਜੁੜ ਕੇ ਸੈਲਫੀਆਂ ਲੈਣ, ਤੇ ਆ ਤੁਸੀਂ ਮੈਨੂੰ ਫੜ ਲਿਓ, ਜਿਹੜੀ ਸਜ਼ਾ ਦਿਓਗੇ ਮੈਂ ਲੈ ਲਾਂਗਾ। ਲੇਕਿਨ ਉਹ ਜ਼ਾਹਿਰ ਹੈ ਸਾਡੇ ਹੁਣ ਜਿਹੜੇ ਕਰਨਲ ਸਾਹਿਬ ਨੇ, ਉਹਨਾਂ ਨੇ ਇਹ ਸਾਬਤ ਕਰਨਾ ਹੈ ਕਿ ਇਕਰਾਰੁਲ ਹਸਨ ਸਾਹਿਬ ਯੂਥ ਦੇ ਲੀਡਰ ਨੇ ਔਰ ਬੜੇ ਪਾਪੂਲਰ ਨੇ। ਪਰ ਮੈਂ ਤੁਹਾਡੇ ਲਈ ਸਿਰਫ ਇਹ ਹੀ ਗੁਜ਼ਾਰਿਸ਼ ਕਰਾਂਗਾ ਕਿ ਇਹਨਾਂ ਦਾ ਫੰਕਸ਼ਨ ਕਿਸੇ ਗਰਾਊਂਡ 'ਚ ਕਰਾ ਦਿਆ ਕਰੋ। ਇਹ ਸ਼ਾਦੀ ਹਾਲਾਂ 'ਚ ਫੰਕਸ਼ਨ ਨਾ ਕਰੋ। ਇਹ ਜਿਹੜਾ ਮੁੰਡਾ ਹੈ, ਇਹਦਾ ਸ਼ਾਦੀ ਹਾਲਾਂ ਦਾ ਬੜਾ ਐਕਸਪੀਰੀਅੰਸ ਜੇ। ਇਹ ਪਹਿਲਾਂ ਹੀ 3 ਮੇਰਾ ਮਤਲਬ ਵਿਆਹ ਕੀਤੀ ਫਿਰਦਾ, ਜਿਹੜਾ ਕਿ ਉਹਦਾ ਹੱਕ ਹੈ, ਮੈਂ ਉਹਦੇ 'ਤੇ ਕੋਈ ਇਤਰਾਜ਼ ਨਹੀਂ ਕਰਦਾ। ਉਹਨਾਂ ਦਾ ਆਪਣਾ ਜੋ ਵੀ ਉਹ ਕੀਤਾ ਉਹਨਾਂ ਠੀਕ ਕੀਤਾ, ਲੇਕਿਨ ਮੇਰਾ ਮਤਲਬ ਕਹਿਣ ਦਾ ਵੀ ਐਵੇਂ ਹੀ ਮੇਰਾ ਮਤਲਬ ਹੈ ਉਹਨਾਂ ਜਿਹੜੀਆਂ 3 ਜਾਣੀਆਂ ਨੇ ਉਹਨਾਂ ਵਾਸਤੇ ਕੋਈ ਨਵਾਂ ਮਸਲਾ ਬਣਾਓਗੇ ਜਾਂ ਕਿਸੇ ਹੋਰ ਬੱਚੀ ਵਾਸਤੇ ਬਣਾਓਗੇ ਜਾਂ ਇਹਨਾਂ ਵਾਸਤੇ ਆਪ ਹੀ ਬਣਾਓਗੇ। ਇਹ ਤੇ ਜਨਾਬ ਜਹਾਜ਼ ਬਣੇ ਨੇ ਅੱਜ ਕੱਲ੍ਹ। ਇਕਰਾਰੁਲ ਹਸਨ ਸਾਹਿਬ, ਹੁਣ ਤੁਸੀਂ ਕਿਸੇ ਹੋਰ ਤਰੀਕੇ ਨਾਲ ਜਹਾਜ਼ ਨਹੀਂ ਉਹਨਾਂ ਨੂੰ ਸਮਝ ਲੈਣਾ। ਮੈਂ ਆਨਾ F-16 ਜਹਾਜ਼ ਬਣੇ ਨੇ। ਜਿਹੜਾ F-16 ਜਹਾਜ਼ ਦੀ ਸਪੀਡ ਹੁੰਦੀ ਹੈ ਨਾ, ਇਹ ਤਾਂ ਸਪੀਡ ਨੇ ਅੱਜ ਕੱਲ੍ਹ। ਇਹ ਤੇ ਜਹਾਜ਼ ਪੂਰੇ ਦੇ ਪੂਰੇ ਜਹਾਜ਼ ਨੇ। ਇਹ ਜਿਹੜੇ ਇਕਰਾਰੁਲ ਹਸਨ ਸਾਹਿਬ ਨੇ ਨਾ, ਇਹ ਪੂਰੇ ਦੇ ਪੂਰੇ ਜਹਾਜ਼ ਨੇ। ਜਿਹੜੇ ਬੰਦੇ ਇਹਨਾਂ ਨੂੰ ਜਾਣਦੇ ਨੇ ਆਉਂਦੇ ਨੇ ਜਹਾਜ਼ ਤਰ੍ਹਾਂ ਹੀ ਇਹਨਾਂ ਦੀ ਫਲਾਈਟ ਹੈ। ਇਹ ਜਹਾਜ਼ ਬਣੇ ਨੇ ਅੱਜ ਕੱਲ੍ਹ, ਲੈਂਡ ਵੀ ਉਂਝ ਹੀ ਕਰਦੇ ਨੇ ਜਹਾਜ਼ ਤਰ੍ਹਾਂ ਹੀ। ਖੈਰ, ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਕੋਲੋਂ ਪਾਸੇ ਰੱਖੋ। ਕਿਹੜਾ ਕੋਈ ਮੇਰਾ ਤਾਲੀਮ ਵੀ ਕੋਈ ਪੂਰੀ ਹੈ ਮੇਰਾ ਖਿਆਲ ਵੀਰ ਸਾਡੇ ਦੀ, ਕੋਈ ਪੜ੍ਹਿਆ ਲਿਖਿਆ ਵੀ ਐਡਾ ਕੋਈ ਨਹੀਂ। ਪਰ TV ਦੇ ਉੱਤੇ ਮਾਈਕ ਫੜ ਕੇ ਚਾੜ ਰਿਹਾ, ਜਿਵੇਂ ਮੈਂ ਹੁਣ ਵੀਲਾਗ ਕਰਨ ਡਿਆ। ਅਗਰ ਫੋਰ ਐਗਜ਼ਾਮਪਲ ਤਾਲੀਮ ਮੇਰੀ ਪੂਰੀ ਹੈ, ਤੇ ਮੈਨੂੰ ਇਹ ਦੱਸੋ ਵੀ ਇਹ ਵੀਲਾਗ ਨੇ ਮੈਨੂੰ ਕਿੱਡਾ ਕੁ ਮਾਸਟਰ ਬਣਾ ਦੇਣਾ ਗੱਲਾਂ ਦਾ। ਖਬਰਾਂ ਪੜ੍ਹ ਲਈਆਂ ਤੇ ਤੁਹਾਨੂੰ ਦੱਸ ਦਿੱਤੀਆਂ ਤੇ ਤਜਜ਼ੀਆ ਕਰ ਦਿੱਤਾ, ਤੇ ਇਹਦੇ 'ਚੋਂ ਮੈਨੂੰ ਦੱਸੋ ਵੀ ਮੇਰੀ ਇਹਦੇ 'ਚੋਂ ਵਡਿਆਈ ਐਸੀ ਕਿਹੜੀ ਆ ਗਈ ਕਿ ਮੈਂ ਜਾ ਕੇ ਬੱਚਿਆਂ ਨੂੰ ਲੈਕਚਰ ਦਿਆਂ। ਅਗਰ ਮੇਰੇ ਕੋਲ ਕੋਈ ਤਾਲੀਮ ਨਹੀਂ, ਮੇਰਾ ਕੋਈ ਐਕਸਪੋਜਰ ਨਹੀਂ, ਕੋਈ ਮਾਜ਼ੀ ਦਾ ਮੇਰਾ ਹਿਸਾਬ ਕਿਤਾਬ ਨਹੀਂ, ਤੇ ਇਹ ਜਨਾਬ ਮਾਈਕ ਫੜ ਕੇ ਇਹਨਾਂ ਨੇ 2-4 ਬੰਦਿਆਂ ਨੂੰ ਜਿਹੜਾ ਘਸੁੰਨ ਮੁੱਕੀ ਹੋਏ ਨੇ। ਤੁਹਾਨੂੰ ਪਤਾ ਹੀ ਸ਼ੋਅ ਜਿਸ ਤਰ੍ਹਾਂ ਦੇ ਕਰਦੇ ਰਹੇ ਨੇ। ਤੇ ਖੈਰ, ਕਿਉਂਕਿ ਸਾਡੇ ਜਰਨਲਸ ਨੇ ਕਿਹੜਾ ਪਹਿਲੀ ਵਾਰੀ ਇਹ ਕੰਮ ਕੀਤਾ, ਉਹ ਤੁਹਾਨੂੰ ਪਤਾ ਹੀ ਹੈ। ਸ਼ੇਰ ਅਫਜ਼ਲ ਮਰਵਤ ਤੋਂ ਲੈ ਕੇ ਤੇ ਪਤਾ ਨਹੀਂ ਕਿਹਨੂੰ ਉਹ ਜਿਹੜਾ ਉਹ ਸਮਝਦੇ ਨੇ ਕਿ ਬੜੇ ਵੱਡੇ ਲੀਡਰ ਨੇ, ਇਹਨਾਂ ਨੂੰ ਸਪੋਰਟ ਕਰੋ ਤੇ ਆ ਜਾਣਗੇ। ਅੱਛਾ ਜੀ, ਅੱਗੇ ਚੱਲਦੇ।
नादर बलोच साहब ने एक अखीरी काम कर दिता है, मेरे तो यकीन ही नहीं आया नादर बलोच साहब ने ਜਿਹੜੀ ਗੱਲ ਕੀਤੀ। ਅੱਛਾ ਜੀ, ਉਹ ਬਲਾਸਫੇਮੀ ਗੈਂਗ ਦਾ ਤਾਂ ਤੁਹਾਨੂੰ ਪਤਾ ਹੈ, ਜਿਹੜੇ ਆਪੇ ਹੀ ਲੋਕਾਂ ਨੂੰ ਤੋਹੀਨੇ ਮਜ਼ਹਬ ਦੇ ਵਿੱਚ ਫਸਾ ਕੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ, ਤੇ ਉਹ ਲੋਕਾਂ ਤੇ ਪਰਚੇ ਕਰਾ ਕੇ ਤੇ ਉਹਨਾਂ ਵਿਚਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਸਾੜ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਵਕੀਲ ਰਾਓ ਅਬਦੁਰ ਰਹੀਮ ਹੈ, ਬੜਾ ਬਦਨਾਮੇ ਜ਼ਮਾਨਾ ਵਕੀਲ ਸਾਹਿਬ ਨੇ ਉਹ, ਕਿ ਉਹਨਾਂ ਨੇ ਸਾਰਾ ਕੁਝ ਕੀਤਾ। ਉਹ ਜਸਟਿਸ ਇਜਾਜ਼ ਇਸਾਕ ਸਾਹਿਬ ਦੀ ਅਦਾਲਤ 'ਚ ਤਕਰੀਬਨ ਫੜੇ ਵੀ ਗਏ ਸਨ, ਤਕਰੀਬਨ ਫਿਰ ਉਹਨਾਂ ਨੂੰ ਛੁਡਵਾਇਆ ਕਿਸੇ ਨੇ। ਅੱਛਾ, ਸਮਝ ਨਹੀਂ ਸੀ ਆਉਂਦੀ ਛੁਡਾ ਕੌਣ ਰਿਹਾ, ਹੁਣ ਸਮਝ ਆ ਗਈ ਸਾਰੀ। ਨਾਦਰ ਬਲੋਚ ਸਾਹਿਬ ਜਿਹੜੇ ਟਵੀਟ ਕਰਦੇ ਨੇ ਕਿ ਮੈਂ ਉਹਨਾਂ ਦੇ ਕੋਲੋਂ ਇੱਕ ਸਵਾਲ ਪੁੱਛ ਲਿਆ ਕਿ ਤੁਸੀਂ ਮਜ਼ਹਬੀ ਨਾਅਰਿਆਂ ਦੀ ਬੁਨਿਆਦ ਤੇ ਇਲੈਕਸ਼ਨ ਦੇ ਵਿੱਚ ਵੋਟ ਮੰਗੋਗੇ, ਕਿਉਂਕਿ ਉਹ ਪੰਜਾਬ ਬਾਰ ਦੇ, ਇਸਲਾਮਾਬਾਦ ਬਾਰ ਦੇ ਜਿਹੜੇ ਇਲੈਕਸ਼ਨ ਹੋ ਰਹੇ ਸਨ ਉਹਦੇ 'ਚ ਉਹ ਇੱਕ ਉਮੀਦਵਾਰ ਸਨ। ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਹੈ ਮਜ਼ਹਬੀ ਜਿਹੜਾ ਕੰਮ ਕਰਦੇ ਹੋ ਇਹਦੀ ਬੇਸ ਦੇ ਉੱਤੇ ਤੁਸੀਂ ਵੋਟ ਮੰਗੋਗੇ। ਹੁਣ ਇਹ ਨਾਰਮਲ ਸਵਾਲ ਸੀ ਸਾਫੀ ਦਾ, ਕਿਉਂਕਿ ਉਹਨਾਂ 'ਤੇ ਇਲਜ਼ਾਮਾਤ ਨੇ ਕਿ ਉਹਨਾਂ ਨੇ ਮਜ਼ਹਬ ਨੂੰ ਇਸਤੇਮਾਲ ਕੀਤਾ, ਤੋਹੀਨੇ ਮਜ਼ਹਬ ਦੇ ਪਰਚੇ ਕਰਵਾਏ। ਉਹ ਤੁਹਾਨੂੰ ਪਤਾ ਹੈ ਕਿ ਭਾ ਹਫੀਜ਼ ਜਿਹੜਾ ਹੈ, ਹਾਂਜੀ ਭਾ ਹਫੀਜ਼ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਸਾਹਿਬ, ਉਹਨਾਂ ਨੇ ਕੰਪਲੇਨ ਕਰ ਦਿੱਤੀ, ਮਤਲਬ ਪੀਟੀਏ ਨੇ ਕੰਪਲੇਨ ਕਰ ਦਿੱਤੀ ਟਵਿੱਟਰ ਨੂੰ, ਕਿਉਂਕਿ ਉਹਨਾਂ ਨੇ ਸਵਾਲ ਪੁੱਛ ਕੇ ਤੇ ਵੀਡੀਓ ਪਾਈ ਸੀ ਟਵਿੱਟਰ ਤੇ। ਉਹਨਾਂ ਨੇ ਕੰਪਲੇਨ ਕਰ ਦਿੱਤੀ ਕਿ ਜੀ ਇਹ ਟਵੀਟ ਜਿਹੜਾ ਹੈ ਇਹ ਪਾਕਿਸਤਾਨ ਦੇ ਕਾਨੂੰਨ ਦੇ ਖਿਲਾਫ ਹੈ ਤੇ ਇਹ ਨਾਦਰ ਬਲੋਚ ਤੇ ਪਾਬੰਦੀ ਲਾਓ। ਹੁਣ ਨਾਦਰ ਬਲੋਚ ਪੁੱਛਦਾ ਫਿਰਦਾ ਹੈ ਕਿ ਵੀ ਮੈਂ ਤੇ ਉਹ ਰਹੀਮ ਦੇ ਕੋਲੋਂ ਸਵਾਲ ਕੀਤਾ, ਉਹ ਜਿਹੜਾ ਵਕੀਲ ਹੈ ਰਾਓ ਅਬਦੁਰ ਰਹੀਮ, ਇਹ ਪੀਟੀਏ ਦਾ ਉਹਦੇ ਨਾਲ ਕੀ ਤਾਲਕ ਹੈ। ਹੁਣ ਸਮਝ ਆਈ ਹੈ ਵੀ ਰਾਓ ਅਬਦੁਰ ਰਹੀਮ ਦੇ ਪਿੱਛੇ ਵੀ ਏਜੰਸੀਆਂ ਨੇ। ਹੁਣ ਸਮਝ ਆਈ ਜੇ ਕਿ ਤੋਹੀਨੇ ਮਜ਼ਹਬ ਦੇ ਜਿਹੜੇ ਇਹ ਸਾਰੇ ਪਰਚੇ ਪੁਰਚੇ, ਜਿਹੜੀ ਸਾਰੀ ਇਹ ਵੀ ਜਿਹੜਾ ਇੱਥੇ ਡਰਾਮਿਆਂ ਵਾਲੇ ਕੱਢ ਲਓ ਤੇ ਉਹਨਾਂ ਦੇ ਪਿੱਛੇ ਵੀ ਚੌਧਰੀ ਨਿਕਲਦਾ ਹੈ, ਕ੍ਰਿਕਟਰ ਕੱਢੋ ਤੇ ਉਹਨਾਂ ਦੇ ਪਿੱਛੇ ਵੀ ਚੌਧਰੀ ਨਿਕਲਦਾ ਹੈ, ਕਾਰੋਬਾਰੀ ਕੱਢੋ ਤੇ ਉਹਨਾਂ ਦੇ ਪਿੱਛੇ ਵੀ ਚੌਧਰੀ ਨਿਕਲ, ਹਰ ਕੰਮ ਦੇ ਪਿੱਛੇ ਚੌਧਰੀ ਹੈ। ਹੁਣ ਪਤਾ ਲੱਗਾ ਵੀ ਇਹ ਤੋਹੀਨੇ ਮਜ਼ਹਬ ਵਾਲਿਆਂ ਦੇ ਪਿੱਛੇ ਵੀ ਚੌਧਰੀ ਸਾਹਿਬ ਨੇ ਥਾਪੀ ਦਿੱਤੀ ਹੈ ਵੀ ਤੁੰਨ ਕੇ ਰੱਖੋ ਬਈ, ਕਿਉਂਕਿ ਉਹਨਾਂ ਵਾਸਤੇ ਵੀ ਚੌਧਰੀ ਸਾਹਿਬ ਦਾ ਜਿਹੜਾ ਹੁਣ ਬੰਦਾ ਉਹ ਲੋਕਾਂ ਨੂੰ ਜਿਹੜਾ ਉਹ ਰਾਬਤੇ ਰੂਪ ਤੇ ਕਰ ਰਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਜ਼ੁਲਫਕਾਰ ਅਲੀ ਭੁੱਟੋ ਨੇ 27 ਮਹੀਨਿਆਂ ਦੇ ਵਿੱਚ, ਜਿਸ ਵੇਲੇ ਉਹਨਾਂ ਦਾ ਵੇਲਾ ਸੀ, 27 ਮਹੀਨਿਆਂ 'ਚ ਉਹਨਾਂ ਨੇ 5 ਤਰਮੀਮਾਂ ਕੀਤੀਆਂ। ਕਿੰਨੀਆਂ? 5, 27 ਮਹੀਨਿਆਂ 'ਚ। ਇਹ तमाम ਜਿਹੜੀਆਂ ਉਹਨਾਂ ਦੀਆਂ ਤਰਮੀਮਾਂ ਸਨ, ਇਹ ਉਹ ਆਪਣੇ ਇਕਤਦਾਰ ਨੂੰ ਦਵਾਮ ਦੇਣਾ ਚਾਹੁੰਦੇ ਸਨ ਤੇ ਇਖਤਿਆਰਾਤ ਦੇ ਵਿੱਚ ਇਜ਼ਾਫਾ ਕਰਨਾ ਚਾਹੁੰਦੇ ਸਨ। ਉਸ ਤੋਂ ਬਾਅਦ ਜਨਰਲ ਜ਼ਿਆਉਲ ਹਕ ਤੇ ਪਰਵੇਜ਼ ਮੁਸ਼ਰਫ ਨੇ ਵੀ ਆਮਰੀਅਤ ਨੂੰ ਬਰਕਰਾਰ ਰੱਖਣ ਵਾਸਤੇ ਤਰਾਮੀਮ ਕੀਤੀਆਂ ਆਇਨ ਦੇ ਵਿੱਚ। ਨਾ ਭੁੱਟੋ ਸਾਹਿਬ ਰਹਿ ਸਕੇ ਇਕਤਦਾਰ ਦੇ ਵਿੱਚ ਤਰਾਮੀਮ ਕਰਨ ਦੇ ਬਾਵਜੂਦ, ਨਾ ਜਨਰਲ ਜ਼ਿਆ ਤੇ ਨਾ ਹੀ ਪਰਵੇਜ਼ ਮੁਸ਼ਰਫ, ਦੋਵੇਂ ਆਰਮੀ ਚੀਫ ਸਨ, ਨਾ ਉਹ ਇਕਤਦਾਰ ਦੇ ਵਿੱਚ ਰਹਿ ਸਕੇ ਤੇ ਨਾ ਹੀ ਭੁੱਟੋ ਸਾਹਿਬ ਰਹਿ ਸਕੇ। ਇਸ ਲਈ ਜਿਹੜੇ ਭਾਈ ਹੁਣੀ ਤਰਮੀਮਾਂ ਕਰ ਰਹੇ ਨੇ, ਹਬੀਬ ਅਕਰਮ ਸਾਹਿਬ ਦਾ ਤਜਜ਼ੀਆ ਹੈ, ਉਹ ਕਹਿੰਦੇ ਨੇ ਜ਼ਰੂਰੀ ਨਹੀਂ ਕਿ ਤਰਮੀਮਾਂ ਕਰਨ ਵਾਲੇ ਜਿਹੜੇ ਨੇ ਉਹ ਬਚੇ ਵੀ ਰਹਿੰਦੇ ਨੇ, ਤਰਮੀਮਾਂ ਕਰਕੇ ਵੀ ਕਈ ਵਾਰੀ ਹਕੂਮਤ ਜਿਹੜੀ ਹੈ ਉਹ ਕਾਬੂ 'ਚ ਨਹੀਂ ਰਹਿੰਦੀ। ਅੱਛਾ ਜੀ, ਅੱਗੇ ਚਲੋ। ਆਰਟੀਕਲ 243 ਦੀ ਤਰਮੀਮ ਤੇ ਮੁਸ਼ਾਵਰਤ ਜਾਰੀ ਹੈ। ਦਿਫਾਈ ਤਕਾਜ਼ੇ ਬਦਲ ਗਏ ਨੇ, ਆਂਦੇ ਨੇ ਵੀ ਹੁਣ ਦਿਫਾ ਦਾ ਕੰਮ ਬਦਲ ਗਿਆ। ਫੀਲਡ ਮਾਰਸ਼ਲ ਜਿਹੜਾ ਉਹ ਹੁਣ ਸੁੱਕਾ ਆਰਮੀ ਚੀਫ ਨਹੀਂ ਰਹਿਣਾ ਚਾਹੁੰਦਾ, ਉਹ ਹੈੱਡ ਆਫ ਸਟੇਟ, ਇਹ ਉਹਨਾਂ ਨੇ ਨਹੀਂ ਕਿਹਾ ਲੇਕਿਨ ਅਸੀਂ ਦੱਸ ਰਹੇ ਹਾਂ, ਉਹ ਸਾਰਿਆਂ ਦੇ ਉੱਤੇ ਬਹਿਣਾ ਚਾਹੁੰਦਾ। ਤਾਂ ਆਂਦੇ ਨੇ ਵੀ ਇਹ 243 ਸਾਨੂੰ ਜਿਹੜਾ ਉਹ ਕਰਨਾ ਪੈਣਾ। ਅੱਗੋਂ ਸੁਣ ਲਓ, ਬਹਾਵਲ ਨਗਰ ਦੇ ਵਿੱਚ ਮੁਸਲਿਮ ਲੀਗ ਨੂਨ ਦੇ ਰਹਿਨੁਮਾ ਅਦੀਲ ਅਫਜ਼ਲ ਨੇ ਆਪਣੇ ਖਿਲਾਫ ਸ਼ਿਕਾਇਤ ਦਰਜ ਕਰਾਉਣ ਵਾਲੀ ਖਾਤੂਨ ਨੂੰ ਥਾਣੇ ਦੇ ਅੰਦਰ SHO ਦੇ ਸਾਹਮਣੇ ਚਪੇੜਾਂ ਮਾਰੀਆਂ, ਤਸ਼ੱਦਦ ਦਾ ਨਿਸ਼ਾਨਾ ਬਣਾਇਆ ਔਰ ਇੰਨਾ ਕੁ ਮਾਰਿਆ ਵੀ ਉਹਦਾ ਹੱਥ ਤੋੜ ਛੱਡਿਆ। ਇਹ ਸਾਡੀ ਰਿਆਸਤ ਹੈ ਜਿੱਥੇ ਤਗੜੇ ਵਾਸਤੇ ਸਾਰਾ ਕਾਨੂੰਨ ਹੈ, ਤਗੜੇ ਜਿਹੜੇ ਨੇ ਉਹ ਹੱਥ ਵੀ ਤੋੜ ਦਿੰਦੇ ਨੇ ਤੇ ਮਾੜਾ ਜਿਹੜਾ ਉਹਦੇ ਨੇਫਿਆਂ 'ਚ ਪਿਸਤੌਲ ਵੀ ਚਲਾ ਦਿੰਦੇ ਨੇ। ਇਹ ਹੁਣ ਕਿਉਂਕਿ ਤਗੜਾ, ਇਹਨੂੰ ਕਿਸੇ ਨੇ ਹੱਥ ਨਹੀਂ ਲਾਉਣਾ, ਜ਼ਿਆਦਾ ਤੋਂ ਜ਼ਿਆਦਾ ਜੇਲੇ ਪਾ ਦੇਣਗੇ ਫੜ ਕੇ, ਔਰ ਚੌਥੇ ਦਿਨੇ ਛੁੱਟ ਕੇ ਅਦੀਲ ਅਫਜ਼ਲ ਜਿਹੜਾ ਉਹ ਬਾਹਰ ਆ ਜਾਏਗਾ। ਲੇਕਿਨ ਮਰੀਮ ਨਵਾਜ਼ ਆਂਦੀ ਹੈ ਕਿ ਔਰਤਾਂ ਵਾਸਤੇ ਮੇਰੀ ਡੈਡ ਲਾਈਨ ਹੈ, ਔਰਤਾਂ ਨੂੰ ਜਿਹੜਾ ਜਨਾਬ ਇੱਥੇ ਕੋਈ ਕੁਝ ਨਹੀਂ ਕਰ ਸਕਦਾ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਦਾ ਕਾਰਨਾਮਾ, ਉਹਨਾਂ ਨੇ ਇੱਕ ਮਾਰਕੀਟ ਸੀ ਜਿੱਥੇ ਲਾਹੌਰ ਦੇ ਵਿੱਚ ਦਾਤਾ ਦਰਬਾਰ ਦੇ ਨਾਲ, ਜਿੱਥੇ ਪਰਿੰਦੇ ਜਾਨਵਰ ਵੇਚਦੇ ਸਨ। ਅੱਛਾ, ਉਹਨੂੰ ਮੈਂ ਕੋਈ ਸਪੋਰਟ ਤਾਂ ਨਹੀਂ ਕਰਦਾ, ਪਰਿੰਦੇ ਜਾਨਵਰਾਂ ਨੂੰ ਜਿਹੜਾ ਪਾਉਂਦੇ ਨੇ ਪਿੰਜਰਿਆਂ 'ਚ ਤੇ ਉਹਨਾਂ ਨੂੰ, ਲੇਕਿਨ ਬਹਰਹਾਲ ਜਾਂ ਤਾਂ ਉਸ ਕੰਮ ਨੂੰ ਬੰਦ ਕਰ ਦਿਓ। ਉਹ ਦੁਕਾਨਾਂ ਰਾਤੋਂ ਰਾਤ ਸੁੱਟ ਛੜੀਆਂ ਤੇ ਮਲਬੇ ਦੇ ਤਲੇ ਜਿਹੜੇ ਜਾਨਵਰ ਸਨ ਉਹ ਵੀ ਦਬ ਕੇ ਮਰ ਗਏ। ਇਹ ਉੱਥੋਂ ਦੇ ਦੁਕਾਨਦਾਰ ਕਲੇਮ ਕਰਦੇ ਨੇ। मैं रात को आया, मैंने कहा यार अंकल घंटे का टाइम दे दो, आधे घंटे का दे दो, हम सामान तो निकाल ले। मेरी दुकान में 30 से 35 तोड़े दाने के, वो भी बर्बाद हो गए, रद्दी बन गया। मेरी दुकान में पिंजरे थे, परिंदे थे, बिल्लियां थी, मेरे को अभी भी इधर बिल्लियां बड़ी होगी मरी, महंगे तोते थे, हर चीज इन्होंने खत्म कर दी, मेरे बिल्कुल न्यू पिंजरे खत्म कर दिए। तो जब ऑपरेशन शुरू हुआ आपको पता चला कि रात को उन्हें या कब उन्हें कोई इतला दी? मैं इन्होंने 10 मिनट पहले 1 मिनट पहले कोई इतला नहीं दी। मेरे छोटे छोटे बच्चे, मैं कहाँ जाऊँगा?
तो कोई परिंदा नहीं बचा आपका? नहीं नहीं नहीं, कुछ नहीं, आपको बताया आजाद हो जाए तो अच्छा था। ਉਹ ਆਂਦੇ ਨੇ ਕਿ ਜਾਨਵਰਾਂ ਨੂੰ ਆਜ਼ਾਦ ਹੀ ਕਰ ਦਿੰਦੇ, ਛੱਡ ਹੀ ਦਿੰਦੇ ਉਹਨਾਂ ਦੁਕਾਨਾਂ ਦੇ ਵਿੱਚੋਂ, ਜਾਂ ਉਂਝ ਹੀ ਦੁਕਾਨਾਂ ਢਾਹ ਛੱਡੀਆਂ ਤੋਂ ਕਈ ਜਾਨਵਰ ਜਿਹੜੇ ਨੇ ਉਹ ਪਿੰਜਰਿਆਂ ਦੇ ਵਿੱਚ ਹੀ ਮਲਬੇ ਥੱਲੇ ਆ ਕੇ ਪਰਿੰਦੇ ਜਾਨਵਰ ਜਿਹੜੇ ਨੇ ਉਹ ਕਬਰਸਤਾਨ ਬਣ ਗਿਆ, ਉਹ ਮਰ ਗਏ। ਇਹ ਉਹਨਾਂ ਦੁਕਾਨਦਾਰਾਂ ਦਾ ਕਲੇਮ ਹੈ। ਅਗਰ ਇਹ ਇੰਝ ਹੀ ਹੋਇਆ ਤੇ ਰੱਬ ਦੀ ਲਾਨਤ ਇਹਨਾਂ ਦੇ ਉੱਤੇ, ਜਿਹੜੇ ਮਾਸੂਮ ਜਾਨਵਰਾਂ ਤੇ ਪਰਿੰਦਿਆਂ ਦੇ ਉੱਤੇ ਵੀ ਤਰਸ ਨਹੀਂ ਖਾਂਦੇ। ਇਹਨਾਂ ਨੂੰ ਫਿਰ ਰੱਬ ਹੀ ਪੁੱਛੇ, ਮੈਂ ਇਹੀ ਗੱਲ ਕਹਿ ਸਕਣਾ, ਹੋਰ ਇਹਦੇ ਉੱਤੇ ਕੀ ਗੱਲ ਕਹੀਏ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਪੀਪਲਸ ਪਾਰਟੀ ਦਾ ਪੂਰਾ ਗਰੁੱਪ ਜਿਹੜਾ ਵਜ਼ੀਰ ਆਜ਼ਮ ਨੂੰ ਮਿਲਣਾ ਆ, ਤੇ ਨਾਲ ਇਹ ਹੀ 243 ਵਾਲੀ ਤਰਮੀਮ ਤੇ ਨਾਲ ਹੀ ਉਹਨਾਂ ਦੀ ਜਿਹੜੀ ਉਹਨਾਂ ਦੀ ਕੋਰ ਕਮੇਟੀ ਕਹਿ ਲਓ ਜਾਂ ਸੀ ਕਹਿ ਲਓ, ਜੋ ਵੀ ਉਹਦਾ ਨਾਂ ਹੈ ਪੀਪਲਸ ਪਾਰਟੀ ਦੀ, ਉਹਦੀ ਕਰਾਚੀ ਦੇ ਵਿੱਚ ਉਹਦਾ ਇਜਲਾਸ ਸੀ। ਤੇ ਵਜ਼ੀਰ ਆਜ਼ਮ ਸਾਹਿਬ ਨੇ ਕਿਹਾ ਵੀ ਮੇਰਾ ਜਹਾਜ਼ ਲਾਓ ਉੱਥੇ ਜਾਓ। ਉੱਥੇ ਮੈਂ ਤਾਂ ਕਿਹੜਾ ਪਿਓ ਦਾ ਮਾਲ ਹੈ, ਆਵਾਮ ਦਾ ਮਾਲ ਹੈ, ਉਹਨੂੰ ਲੁੱਟੋ, ਚੋਰਾਂ ਦਾ ਕੱਪੜਾ, ਲਾਠੀਆਂ ਦੇ ਗਾਜ਼ ਤੇ ਚੁੱਕ ਕੇ ਰੱਖੋ ਕੰਮ ਨੂੰ, ਤੁਹਾਨੂੰ ਕਿਹੜਾ ਕੋਈ ਪੁੱਛਣ ਵਾਲਾ ਹੈ, ਔਰ ਨਾ ਹੀ ਕਿਸੇ ਨੇ ਪੁੱਛਣਾ ਹੈ। ਇਹ ਤੁਸੀਂ, ਮੇਰਾ ਮਤਲਬ ਹੈ ਕਿ ਜਿੰਨਾ ਵੀ ਤੁਸੀਂ ਕੰਮ ਪਾਈ ਜਾਓਗੇ ਉਹਨਾਂ ਤੁਹਾਡਾ ਕੰਮ ਜਿਹੜਾ ਉਹ ਚੱਲਦਾ ਜਾਏਗਾ। ਮਤਲਬ ਕਿਸੇ ਨੇ ਪੁੱਛਣਾ ਥੋੜੀ ਤੁਹਾਨੂੰ। ਇਸ ਵੇਲੇ ਜਰਨੈਲਾਂ ਨੂੰ ਤਰਮੀਮ ਚਾਹੀਦੀ ਹੈ ਤੇ ਉਹਦੇ ਵਾਸਤੇ ਜੋ ਮਰਜ਼ੀ ਕਰੋ। ਲਾਹੌਰ ਦੇ ਵਿੱਚ ਜਨਾਤ ਦੇ ਹੱਥੋਂ ਖਾਤੂਨ ਦਾ ਅਗਵਾ, ਇਹ ਵੀ ਜ਼ਰਾ ਸੁਣ ਲਓ। ਇਹ ਫੌਜ਼ੀਆ ਬੀਬੀ ਹੈ ਜਿਹੜੀ 6 ਸਾਲ ਪਹਿਲਾਂ ਦੀ ਗਾਇਬ ਹੈ। ਚੀਫ ਜਸਟਿਸ ਲਾਹੌਰ ਹਾਈ ਕੋਰਟ ਜਿਹੜੀ ਹੈ ਉਹ ਨੀਲਮ ਸਾਹਿਬਾ, ਆਲੀਆ ਨੀਲਮ ਸਾਹਿਬਾ ਜਿਹੜੀਆਂ ਨੇ ਉਹ ਇਹ ਕੇਸ ਸੁਣ ਰਹੀਆਂ ਨੇ ਹੁਣ 3-4 ਮਹੀਨੇ ਤੋਂ, ਤੇ ਉਹ ਵੀ ਤਾਰੀਖਾਂ ਪਾ ਰਹੀਆਂ ਨੇ। ਚੀਫ ਜਸਟਿਸ ਲਾਹੌਰ ਹਾਈ ਕੋਰਟ ਨੇ ਮਗਵੀਆ ਜਿਹੜੀ ਅਗਵਾ ਹੋਈ ਫੌਜ਼ੀਆ ਬੀਬੀ, ਉਹਦੀ ਬਾਜ਼ਿਆਬੀ ਦੀ ਦਰਖਾਸਤ 'ਤੇ ਸਮਾਅਤ ਕੀਤੀ ਸੀ। ਅਦਾਲਤ ਨੇ ਖਾਤੂਨ ਨੂੰ ਜ਼ਿੰਦਾ ਜਾਂ ਮੁਰਦਾ ਬਰਾਮਦ ਕਰਕੇ ਪੇਸ਼ ਕਰਨ ਦਾ ਹੁਕਮ ਦਿੱਤਾ ਔਰ ਸਮਾਅਤ 20 ਨਵੰਬਰ ਤੱਕ ਜਿਹੜੀ ਹੈ ਉਹ ਮੁਲਤਵੀ ਕਰ ਦਿੱਤੀ। ਅਦਾਲਤ ਨੇ ਕਿਹਾ ਉਹ ਜ਼ਿੰਦਾ ਹੈ ਤਦ ਵੀ ਲੈ ਕੇ ਆਓ, ਅਗਰ ਉਹ ਫੌਤ ਹੋ ਗਈ ਤਾਂ ਤਦ ਵੀ ਲਿਆ ਕੇ ਦੱਸੋ ਵੀ ਮੇਰਾ ਮਤਲਬ ਹੈ ਉਹ ਫੌਤ ਹੋ ਗਈ ਹੈ। ਲਾਹੌਰ 'ਚ ਜਿੰਨਾਤ ਦੇ ਹੱਥੋਂ ਅਗਵਾ ਹੋਣ ਵਾਲੀ ਖਾਤੂਨ ਦਾ 6 ਸਾਲ ਬਾਅਦ ਵੀ ਕੋਈ ਪਤਾ ਨਾ ਲੱਗਿਆ। ਜਿਹੜੀ ਅਗਵਾ ਹੋਣ ਵਾਲੀ ਖਾਤੂਨ ਫੌਜ਼ੀਆ ਬੀਬੀ, ਉਹਦੀ ਵਾਲਦਾ ਦੇ ਮੁਤਾਬਕ ਉਹਨਾਂ ਦੀ ਧੀ ਨੂੰ ਹਵਾਈ ਚੀਜ਼ਾਂ ਨੇ ਅਗਵਾ ਕੀਤਾ। ਇਹ ਹੁਣ ਕਿਤੇ ਅੱਲਾ ਮਾਫ ਕਰੇ ਕਿਤੇ ਘਰ ਵਾਲਿਆਂ ਨੇ ਮਾਰ ਕੇ ਦਬਤ ਨਹੀਂ ਛੱਡੀ, ਇੰਜ ਵੀ ਹੁੰਦਾ। ਬਹਰਹਾਲ ਇਹ ਮੈਂ ਤੇ ਆਲੀਆ ਨੀਲਮ ਸਾਹਿਬਾ ਕੋਲੋਂ ਹੀ ਗੁਜ਼ਾਰਿਸ਼ ਕਰਾਂਗਾ ਵੀ ਇਸ ਕੇਸ ਦੇ ਉੱਤੇ ਖਸੂਸੀ ਤਵੱਜੋ ਦੇਣ ਔਰ ਇਹਨੂੰ ਜਿਹੜਾ ਉਹ ਫਾਲੋ ਅਪ ਕਰਨ। ਇਹ ਜ਼ਰਾ ਆਖਰੀ ਖਬਰ ਲੈ ਲਓ। ਇਹ ਗਰੀਬ ਆਦਮੀ ਨੇ, ਉਹਨਾਂ ਦੀਆਂ ਰੇਹੜੀਆਂ ਦੇ ਨਾਲ ਇਹ ਕੀ ਹਸ਼ਰ ਕਰਨ ਡਏ ਨੇ, ਇਹ ਆਪੇ ਵੇਖ ਲਓ। ਹੁਣ ਇਹ ਜਿਹੜਾ ਗਰੀਬ ਹੈ, ਇਹਦੀ ਜਿਹੜੀ ਰੇਹੜੀ ਹੈ, ਇਹਦੀ ਕੁੱਲ ਕਾਇਨਾਤ ਹੈ। ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ। ਹੁਣ ਤੁਹਾਡੇ ਹਿਸਾਬ ਨਾਲ ਰੇਹੜੀ ਹੈ, ਥੋੜ੍ਹਾ ਜਿਹਾ ਉੱਤੇ ਸਮਾਨ ਹੈ, ਪਰ ਉਹਦੀ ਪੂਰੀ ਕਾਇਨਾਤ ਹੀ ਹੈ, ਕੁੱਲ ਕਾਇਨਾਤ ਹੈ। ਪਤਾ ਨਹੀਂ ਉਹਨੇ ਕਰਜ਼ਾ ਲੈ ਕੇ ਰੇਹੜੀ ਬਣਾਈ ਹੈ ਤੇ ਸੀ। ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਅਗਰ ਤੁਸੀਂ ਇੱਕ ਗਰੀਬ ਨਾਲ ਇੰਜ ਜ਼ੁਲਮ ਕਰਦੇ ਹੋ, ਠੀਕ ਹੈ ਉਹ ਫੁੱਟਪਾਥ 'ਤੇ ਰੇਹੜੀ ਲਾ, ਕਿੱਥੇ ਜਾਏ? ਉਹਨੂੰ ਤੁਸੀਂ ਰੋਜ਼ਗਾਰ ਦਾ ਕਿਹੜਾ ਤਰੀਕਾ ਦਿੱਤਾ ਹੈ? ਐਡਾ ਪਿਛਲਾ ਸਾਲ ਹੈ, ਉਹਦੇ 'ਚ ਦੁਨੀਆ 'ਚ ਨੰਬਰ 1 'ਤੇ ਅਸੀਂ ਆਏ ਹਾਂ। 16 ਲੱਖ ਪਾਕਿਸਤਾਨ ਛੱਡ ਕੇ ਚਲਾ ਗਿਆ ਕਿਉਂਕਿ ਇੱਥੇ ਕੋਈ ਰੋਜ਼ਗਾਰ ਨਹੀਂ ਹੈਗਾ, ਭੁੱਖ ਮਰਨ ਡਏ ਨੇ। ਜਿਹੜੇ ਕੋਈ ਇੱਥੇ ਰੇਹੜੀ ਲਾਉਣ ਡਏ ਨੇ ਉਹਨਾਂ ਦੀਆਂ ਰੇਹੜੀਆਂ ਉਲਟਾਈ ਜਾਂਦੇ। ਉਹ ਤੁਹਾਨੂੰ ਕੋਈ ਸ਼ਰਮ, ਕੋਈ ਹਯਾ, ਕੋਈ ਗੈਰਤ? ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਮਾਂ-ਪਿਓ ਤੁਹਾਨੂੰ ਕੋਈ ਸ਼ਰਮ ਹਯਾ ਦਵਾਉਂਦੇ ਹੋਣ, ਤੁਹਾਡੀਆਂ ਮਾਵਾਂ ਤੁਹਾਨੂੰ ਲਿੱਤਰ ਨਾ ਮਾਰਦੀਆਂ ਹੋਣ, ਕੋਈ ਕੁਝ ਤੇ ਸ਼ਰਮ ਕਰੋ। ਇਹ ਜਿਹੜੇ ਹਕੂਮਤੀ ਕਰਿੰਦੇ ਨੇ, ਇਹ ਬਦਮਾਸ਼ ਬਣੇ ਫਿਰਦੇ ਨੇ। ਉਹਨੂੰ ਕੋਈ ਜੁਰਮਾਨਾ ਦੇ ਦਿਓ, ਉਹਦੀ ਕੋਈ ਸ਼ਹਿਰ ਰੱਖ ਲਓ, ਉਹਦਾ ਸ਼ਨਾਖਤੀ ਕਾਰਡ ਰੱਖ ਲਓ, ਕੋਈ ਮੋਬਾਈਲ ਫੋਨ ਉਹਦਾ ਜ਼ਬਤ ਕਰ ਲਓ, ਉਹਨੂੰ ਆਖੋ ਥਾਣੇ ਆ, ਉੱਥੇ ਆ ਕੇ ਗਰੰਟੀ ਦੇ ਤੂੰ ਨੇ। ਉਹਦੀ ਦੇਖੋ ਰੇਹੜੀਆਂ ਭੰਨ ਰਹੇ ਨੇ, ਸਮਾਨ ਭੰਨ ਰਹੇ ਨੇ, ਉਹਦੀ ਇਹ ਕੁੱਲ ਕਾਇਨਾਤ ਹੈ। ਇਹਨਾਂ ਨੂੰ ਪਤਾ ਨਹੀਂ ਖੌਫ ਨਹੀਂ ਰੱਬ ਦਾ ਕਿ ਗਰੀਬ ਦੀ ਬਦਦੁਆ ਵੀ ਲੱਗ ਜਾਣੀ। ਮੈਨੂੰ ਨਹੀਂ ਪਤਾ ਇੱਥੇ ਮੈਂ ਕੀ ਤਜਜ਼ੀਆ ਕਰਾਂ, ਪਰ ਦਿਲ ਜਿਹੜਾ ਉਹ ਟੁੱਟ ਜਾਂਦਾ ਜਦੋਂ ਇਹੋ ਜਿਹੇ ਸੀਨ ਵੇਖੀ ਦੇ। ਅੱਲਾ ਇਹਨਾਂ ਨੂੰ ਕੋਈ ਹਯਾ ਦੇਵੇ, ਇਹੀ ਮੈਂ ਦੁਆ ਕਰ ਸਕਦਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।